ਜਿਹੜੇ ਤੋੜਦੇ ਨੇ ਦਿਲ ਬਰਬਾਦ ਹੋਣਗੇ, ਜਿਹੜੇ ਕਿਸੇ ਨੂੰ ਰੋਣ ਕਦੀ ਆਪ ਰੋਣ। ਅੱਜ ਰੋਣਾ ਪੈ ਗਿਆ ਤੈਨੂੰ ਨਾ ਸਰ ਗੱਲ ਦਾ ਪਤਾ ਨਾ ਨਹੀਂ। ਮੈਂ ਠੀਕ ਹੈ, ਮੈਂ ਚੁੱਪ ਕਰ। ਤੈਨੂੰ ਜਦੋਂ ਪਤਾ ਹੀ ਨਹੀਂ ਤੇ ਚੁੱਪ ਹੀ ਕਰ, ਆਪੇ ਕਰੀ ਜਾਵੇ। ਇਹਨੂੰ ਕੋਈ ਇਲਮ ਨਹੀਂ ਹੋ ਕਿਸੇ ਗੱਲ ਦਾ। ਮੇਰੇ ਨਾਲ ਬਜ਼ੁਰਗ ਨੇ ਚੌਰੀ ਮੁਹੰਮਦ ਹੁਸੈਨ ਘੁੰਮਣ ਸਾਹਿਬ, ਇਹਨਾਂ ਦੇ ਨਾਲ ਬੈਠੇ ਨੇ ਚੌਰੀ ਮੁਹੰਮਦ ਸਾਦਕ ਚੀਮਾ ਸਾਹਿਬ, ਇਹਨਾਂ ਦੇ ਨਾਲ ਤਸ਼ਰੀਫ ਫਰਮਾ ਨੇ ਚੌਰੀ ਅਨਵਰ ਲੰਬੜਦਾਰ ਘੁੰਮਣ ਸਾਹਿਬ, ਇਹਨਾਂ ਦੇ ਨਾਲ ਚੌਰੀ ਮੁਹੰਮਦ ਅਹਿਮਦ ਘੁੰਮਣ ਸਾਹਿਬ, ਇਹ ਚੌਰੀ ਅਨਵਰ ਲੰਬੜਦਾਰ ਸਾਹਿਬ ਦੇ ਪੋਤਰਾ ਸਾਹਿਬ ਨੇ। ਔਰ ਸਾਡੇ ਨਾਲ ਜਨਾਬ ਮੁਹਤਰਮ ਮਲਕ ਸਲੀਮ ਖੋਖਰ ਸਾਹਿਬ ਇਸ ਟਾਈਮ ਗੱਡੀ ਡਰਾਈਵ ਕਰ ਰਹੇ ਨੇ। ਤੇ ਇਹ ਅਸੀਂ ਸਿਆਲਕੋਟ ਏਅਰਪੋਰਟ ਵਾਲੇ ਰੋਡ ਦੇ ਉੱਤੇ ਆ। ਅੱਲਾ ਖੈਰ ਰੱਖੇ, ਥੋੜਾ ਥੋੜਾ ਤੁਹਾਨੂੰ ਵਿਲਾਗ ਵਿਖਾਉਂਦੇ ਜਾਵਾਂਗੇ। ਇਹ ਜੀ ਸਿਆਲਕੋਟ ਏਅਰਪੋਰਟ ਹੈ ਤੇ ਸਿਆਲਕੋਟ ਵਾਲਾ ਜਿਹੜਾ ਏਅਰਪੋਰਟ ਹੈ ਵਿੱਚ ਕੰਮ ਥੋੜਾ ਕੰਸਟਰਕਸ਼ਨ ਦਾ ਹੋ ਰਿਹਾ। ਇਹ ਦੂਸਰਾ ਪਾਸਾ ਯਾਨੀ ਕਿ ਸਿਆਲਕੋਟ ਗੇਟ ਦੇ ਸਾਹਮਣੇ ਇਹ ਵੇਖੋ ਨਾ, ਵਾਹ ਬਈ ਵਾਹ, ਵੈਲਕਮ ਟੂ ਸਿਆਲਕੋਟ ਇੰਟਰਨੈਸ਼ਨਲ ਏਅਰਪੋਰਟ। ਇਹ ਹੁਣ ਬਰਾਸਤਾ ਖੰਬਰਾਂ ਵਾਲੇ ਚੌਂਕ ਦੇ ਵਿੱਚ ਫਿਰ ਅੱਗੋਂ ਬੰਗਲੇ ਚੌਂਕ ਵੱਲ ਹੋਵਾਂਗੇ ਤੇ ਬੰਗਲੇ ਚੌਂਕ ਤੋਂ ਫਿਰ ਅਗਾਂ ਕਰੋ ਗੱਲ ਆਖਿਆ ਨੰਬਰਦਾਰ ਸਾਹਿਬ ਨੇ। ਹਾਂਜੀ ਵੀ ਮੁਹੰਮਦ ਗੱਲ ਕਰੇ ਤੇ ਬਜ਼ੁਰਗ ਬੰਦੇ ਦਾ ਸੈਨ ਨੇ ਸੁਣਨੀ ਹੈ। ਅੱਛਾ ਮੁਹੰਮਦ ਨੇ ਇਹ ਗੱਲ ਆਖੀ ਹੈ। ਅੱਛਾ ਆਹੋ ਜੀ, ਉਹ ਬਾਹਰ ਨੂੰ ਬਣ ਵੀ ਸਕਦੇ, ਸਾਡੀਆਂ ਬੇਗਮਾਂ ਮਰ ਗਈਆਂ, ਉਹਦੀ ਬੇਗਮ ਇਹ ਗੱਲ ਹੋਈ ਮੁਹੰਮਦ ਨੇ ਇਹ ਗੱਲ ਗਵਾ ਕੇ। ਮੈਂ ਤੇ ਆਖਿਆ ਬਰੀਕਪੁਰ ਵੱਲ ਵੀ ਚੱਲੇ, ਹੁਣ ਗੁਰਾ ਦੇ ਵੀ ਆ ਸਾਡੇ ਡਰਾਈਵਰ ਸਾਹਿਬ ਦਾ ਜਿੰਨਾ ਕਾਰ ਦੇਖਿਆ ਸੀ ਕੀ ਸੀ ਬਰੀਕਪੁਰ ਕੀ ਸੀ ਮੈਨੂੰ ਦੱਸੋ ਮੈਨੂੰ। ਬਰੀਕਪੁਰ ਇੱਕ ਮੈਂ ਤੇ ਨਾਲੇ ਮੇਰਾ ਦਿਲ ਭਰ ਜਾਨੀ ਆਂਦੇ ਨੇ ਉੱਥੇ ਦਾ ਕੋਈ ਦਿਲ ਭਰ ਜਾਨੀ ਉਹ ਕਰਦਾ। ਉਹ ਕੀ ਕਰਦਾ ਜਿਹੜੀ ਗੱਲ ਤੇ ਝੂਠਿਆ ਪੁੱਠੇ ਪੈਂਦੇ ਨਾ ਪਾਇਆ ਕਰੋ ਲੋਕਾਂ ਨੂੰ। ਇਹ ਝੂਠ ਸਿੱਧਾ ਵਿਰਾ ਕਹਿਣ ਨੂੰ ਨਾ ਛੱਡਿਆ ਕੀਤਾ ਤੇ ਉੱਥੇ ਤੋਂ ਲਾਇਆ ਜਿਵੇਂ ਤੇ ਲਾਈ ਇਹ ਸਾਡੇ ਡਰਾਈਵਰ ਨੇ ਉਹਨੇ ਤਾਂ ਕੱਲਾ ਬੰਦਾ ਬੈਠਾ ਦੂਜੇ ਮਰਦ ਭਾਵੇਂ ਮਤਾਂ ਦੇ ਪੁੱਤਰ ਆ ਗਿਆ ਸੀ ਮੈਨੂੰ ਨਾ ਗਾੜ ਹੈ ਮੈਨੂੰ ਨਾ ਖੜੀ ਕਿਸੇ ਮੇਰੇ ਨਾਲ ਲਾਮਾ ਜਾਓ। ਕਾਹਦਾ ਲਾਮਾ ਕਿਸੇ ਗੱਲ ਆ ਮੈਂ ਥੋੜਾ ਜਿਹਾ ਕਹਿੰਦਾ ਵੀ ਬੰਦੇ ਉਹਨੇ ਥਾਂ ਦੀ ਨੇ ਤਾਂ ਕੱਲਾ ਬੰਦਾ ਉਹ ਸਰ ਵਾਦਾ ਮੈਂ ਮਾਣਾ ਲਿਸਾ ਹੋਇਆ ਕਾਂਦਾ ਕੋਈ ਨਹੀਂ ਕਾਂਦਾ ਮੈਂ ਲਿਸਾ ਬਣਾ ਹੋਇਆ ਮੈਂ ਕਾਂਦਾ ਕੋਈ ਤਾਂਬਰੇ ਚ ਆ ਗਏ ਜੀ ਤਾਂਬਰੇ। ਹਾਂ ਜੀ ਅਸੀਂ ਇਸ ਟਾਈਮ ਤਾਂਬਰੇ ਇਹ ਪਿੰਡ ਆ ਗਿਆ ਸੂਰਜ ਘੁੰਮਣਾ ਦਾ ਤਾਂਬਰੇ ਨੰਗ ਇਹ ਵੀ ਘੁੰਮਣਾ ਦਾ। ਅੱਗੋਂ ਆ ਗਿਆ ਪਿੰਡ ਜੱਜੇ। ਵਾਹ ਟਿੱਕਾ ਸੂਰਜ ਜਾਵੇ ਨਾ ਲੰਘ ਆਇਆ ਜੱਜੇ ਜੋ ਵੀ ਨੰਗਾ ਵੀ ਨਾ ਤਾਂ ਸੂਰਜ ਟਿੱਕਾ ਜੀ ਯਾਰ ਗੱਲ ਸੁਣ ਐਵੇਂ ਜੰਗ ਗੁਜ਼ਰ ਗਿਆ ਦਵਾਈ ਵੀ ਇੱਕ ਕਾਂਜੀ ਬੀਬੀ ਸੋਗਰ ਹਾਂ ਵੱਡੇ ਜਵਾਨ ਦੀ ਟੱਕਰ ਤੇ ਸ਼ਫੀ ਦੇ ਘਰੋਂ ਸੀ, ਸ਼ਫੀ ਨਾਲ ਕਿਤੇ ਲੜ ਕੇ ਟੁਰ ਕੇ ਭਾਗੇ ਕੋਟ। ਹਲੋ ਉੱਥੇ ਇੱਕ ਮੈਂ ਸਾ ਗਰਾਮਦ ਕੋ ਬੈਠਾ। ਬੀਬੀਆਂ ਯਾਦ ਵੀ ਤੁਹਾਨੂੰ ਸ਼ਕਲ ਵਾਲੀਆਂ ਹੀ ਨੇ ਕਿ ਕੁਝ ਯਾਦ ਵੀ ਨਹੀਂ। ਫਿਰ ਪੁੱਠੀ ਗੱਲ ਕਰਦਾ। ਪੁੱਠੀ ਗੱਲ ਕੀ ਕਰਨੀ? ਆ ਗੱਲ ਬਈ ਹੋਣ ਦੇ ਗੱਲ ਤੇ ਹੋਣ ਦੇ ਹਾਂਜੀ ਗੱਲ ਹੋਣ ਦੇ ਕੋਈ ਜਵਾਬ ਵੀ ਦੇ ਲੈਣਗੇ। ਹਲਾ ਸੁਗਰਾ ਉੱਥੇ ਵਿਆਹੀ ਲੜ ਪਈ ਉੱਥੇ ਲੜ ਪਈ ਤੇ ਉੱਥੇ ਰੁੱਸ ਗਈ। ਇੱਥੇ ਲੜ ਪਈ ਹਲਾ ਇੱਥੇ ਲੜ ਕੇ ਉੱਥੇ ਟੁਰ ਗਏ ਹਲਾ। ਇਹ ਗੱਲ ਮੈਂ ਫਿਰ ਆ ਕੇ ਸ਼ਫੀ ਨੂੰ ਆਖਿਆ ਮੈਂ ਕਿਹਾ ਯਾਰ ਗੱਲ ਸੁਣ ਕਿੰਨੀ ਚੰਗੀ ਤੇਰੀ ਬੀਵੀ ਹੈ ਕਿਉਂ ਇਹ ਕਰਨਾ
ਚਲੋ ਮੈਂ ਸਮਝੌਤਾ ਕਰਾ ਗਿਆ ਨਾ ਅਗਲੇ ਨੂੰ ਮੈਂ ਗਿਆ ਕੋ 5-6 ਮਹੀਨੇ ਹੋਣ ਹੁਣ ਤਾਂ ਜਵਾਈ ਜਿੱਤੇ ਹੋ ਗਏ ਉਹ ਬੀਬੀ ਦੇ ਜਣੇ ਨੇ ਵੀ ਮੇਰੇ ਸਾਰੇ ਤੂੰ ਰਿਹਾ ਨਾਲ ਹੀ ਬੀਬੀ ਵਾਹ ਭਾਈ ਵਾਹ ਰਿਹਾ ਨਾਲ ਹੀ ਬੰਗਲਾ ਚੌਂਕ ਹੈ ਲਓ ਜੀ ਆ ਬੰਗਲਾ ਚੌਂਕ ਆ ਗਿਆ ਇਹਨੂੰ ਆਂਦੇ ਨੇ ਬੰਗਲਾ ਚੌਕ ਇੱਥੋਂ ਇਹ ਰਸਤਾ ਜਾਂਦਾ ਕੁੱਲੂਵਾਲ ਨੂੰ ਉਹ ਪਰਾਂ ਚੰਨੀ ਗੋਂਦਲ ਨੂੰ ਇਹ ਟੁਰ ਜਾਂਦਾ ਹੈਗਾ ਅੰਬੋਕਿਆਂ ਵਾਲੀ ਸਾਈਡ ਨੂੰ ਇਹ ਸੰਭੜੇ ਵਾਲੇ ਬੇਗਟ ਇਹ ਅੱਗੋਂ ਬੰਦ ਹੋ ਗਿਆ ਹਾਂ ਇਹ ਜਿਹੜਾ ਰਸਤਾ ਹੈ ਸ਼ਬਾਜ਼ਪੁਰ ਪੁਲ ਵੱਲੋਂ ਹੋ ਕੇ ਤੇ ਗੁਜਰਾਤ ਨੂੰ ਫੁੱਲ ਲੈ ਲਈਏ ਗੁਲਾਬ ਦੇ ਫੁੱਲ ਲੈ ਲਈਏ ਚਾਰੀ ਮਮਸੈਨ ਤੇ ਗੱਲ ਪਾ ਲਾਂਦੇ ਉਦੋਂ ਇੱਕ ਢੋਲਾ ਲੱਗ ਗਿਆ ਕਿ ਫੇਰ ਆਖਦੇ ਸਾਡੇ ਪੀਰ ਆ ਗਏ ਨੇ ਢੋਲ ਉਥੇ ਉਂਝ ਵੱਜਦੇ ਹੋਣੇ ਨੇ ਅੱਛਾ ਤੇ ਉੱਥੇ ਕਿਤੇ ਲਿੱਲਾ ਦੇ ਅੱਛਾ ਯਾਤਰਾ ਉੱਤੇ ਆ ਮੈਂ ਤੁਹਾਡੇ ਕੋਲ ਆਉਂ ਤੇਰੇ ਪਾ ਲਾ ਦੇ ਅੱਛਾ ਆਖਦੇ ਵੀ ਆ ਚੌਰੀ ਮਮਸੈਨ ਸਾਹਿਬ ਸਾਡੇ ਪੀਰ ਆਏ ਨੇ ਅਸੀਂ ਇਹਨਾਂ ਦੇ ਮੰਨਣ ਵਾਲੇ ਮੁਰੀਦੈਨ ਆ ਜਿੰਨੇ ਅਸੀਂ ਆਏ ਮੈਂ ਵੀ ਮਰੀਦ ਹੀ ਆ ਜਿਹੜੀ ਪੀਰਾਂ ਨੇ ਬੰਦੀ ਸੋਧ ਲਾ ਕੇ ਧਾਰਿਆ ਕਰ ਇਹ ਜੀ ਰੋਡ ਹੋਵੇ ਜਿਹੜਾ ਗੁਜਰਾਤ ਜਾਂਦਾ ਜਿੰਨਾ ਸਿਆਲਕੋਟ 에ਅਰਪੋਰਟ ਤੇ ਆਉਣਾ ਹੋਵੇ ਜਾਂ ਬਰਾਸਤਾ ਮੋਟਰਵੇ ਉਹਨਾਂ ਜਾਣਾ ਹੋਵੇ ਗੁਜਰਾਤ ਵਾਲੇ ਖਾਰੀਆਂ ਵਾਲੇ ਡਿੰਗੇ ਵਾਲੇ ਯਾਨੀ ਕਿ ਉਸ ਇਲਾਕੇ ਵਾਲੇ ਜਿਹੜੇ ਨੇ ਉਹਨਾਂ ਨੇ ਅਗਰ ਆਉਣਾ ਤੇ ਵਜ਼ੀਰਾਬਾਦ ਵਾਲੀ ਸਾਈਡ ਤੋਂ ਆਉਣ ਨਾਲੋਂ ਬਿਹਤਰ ਇਹ ਹੋਵੇ ਕਿ ਉਹ ਯਾਨੀ ਕਿ ਜਲਾਲਪੁਰ ਜੱਟਾਂ ਦੇ ਕਰੀਬ ਜਿਹੜਾ ਰੋਡ ਆਉਂਦਾ ਨਾ ਇੱਧਰ ਸਿਆਲਕੋਟ ਨੂੰ ਤੇ ਉਸ ਰੋਡ ਵੱਲੋਂ ਆਉਣ ਤੇ ਜ਼ਰਾ ਆਸਾਨੀ ਦੇ ਨਾਲ ਛੇਤੀ ਆ ਸਕਦੇ ਨੇ ਸ਼ਾਰਟਕਟ ਉਹੋ ਜੀ ਗੱਲ ਹੋਈ ਨਾ ਜਿਹੜੀ ਮਮਸੈਨ ਦੇ ਮੁਆਫਕ ਨਾ ਹੋਈ ਉਹਨਾਂ ਆਖਣਾ ਉੱਚੀ ਗੱਲ ਕਰ ਮੈਨੂੰ ਨਹੀਂ ਸੁਣਿਆ ਜਾਂਦਾ ਪੁੱਤਰ ਕੀ ਬਿਆਨਦੇ ਹੋ ਵੇਖ ਕੇ ਮਗਰ ਲੜਾਈ ਦਾ ਡੰਡਾ ਲੈ ਕੇ ਤੂੰ ਡੰਗਾ ਜਾ ਕੇ ਸਾਈਡ ਤੇ ਹੁੰਦੇ ਪਿੱਛੇ ਡਾਂਸ ਕਰਦਾ ਪਿਆ ਉਹਨਾਂ ਦੇ ਜੀ ਅਸੀਂ ਸ਼ਬਾਜ਼ਪੁਰ ਪੁਲ ਤੇ ਆ ਗਏ ਇਹ ਸ਼ਬਾਜ਼ਪੁਰ ਵਾਲਾ ਪੁਲ ਸੁੱਕਾ ਦਰਿਆ ਹੋਣਾ ਇਸ ਵੇਲੇ ਕੋਈ ਸ਼ਾਦੀ ਨਹੀਂ ਇਹ ਦਰਿਆ ਹੈ ਜੀ ਚਨਾ ਇਹਦਾ ਵਿੱਚ ਲਿਆਓ ਨਕਸ਼ਾ ਚਨਾ ਦਰਿਆ ਦਾ ਇੱਥੇ ਪੀਰ ਚਨਾ ਕੀ ਗੱਲ ਹੈ ਪੀਰ ਚਨਾ ਹੈ ਇੱਥੇ ਪੀਰ ਚਨਾ ਦੀ ਕੰਧ ਕਿੱਥੇ ਬਣੀ ਕਿਹੜੀ ਕੰਧ ਦੱਸੋ ਕੰਧ ਦੱਸ ਜਿਹੜੀ ਢਾਂਡਾ ਹੁੰਦਾ ਹੈ ਕੌਣ ਢਾਂਡਾ ਹੀ ਗੱਲ ਕਰ ਰਿਹਾ ਉਧਰ ਵਿੱਚ ਸਾਲਕ ਪਿਆ ਢਾਂਡਾ ਹੀ ਸਾਲਕ ਪਿਆ ਢਾਂਡਾ ਗੱਲ ਕਰ ਕੰਨਾ ਪੀਰ ਚਨਾ ਦੀਆਂ ਢਹਿਣ ਬਣੀਆਂ ਇੱਥੇ ਪੀਰ ਚਨਾ ਪਾਣੀ ਨਿੱਕੀ ਬੋਲ ਲੈ ਪਈ ਹਾਂ ਤੈਨੂੰ ਨਾ ਮਮਸੈਨ ਗੱਲ ਦਾ ਪਤਾ ਨਾ ਨਹੀਂ ਮੈਂ ਠੀਕ ਹੈ ਮੈਂ ਚੁੱਪ ਕਰ ਤੈਨੂੰ ਜਦੋਂ ਪਤਾ ਹੀ ਨਹੀਂ ਤੇ ਚੁੱਪ ਹੀ ਕਰ ਆਪੇ ਕਰੀ ਜਾਵੇ ਆਪੇ ਕਰੀ ਇਹਨੂੰ ਕੋਈ ਇਲਮ ਨਹੀਂ ਹੋ ਕਿਸੇ ਗੱਲ ਦਾ ਨਹੀਂ ਅਨਪੜ੍ਹ ਤੁਸੀਂ ਲੋਕ ਹੋ ਇਹ ਸਾਡੇ ਨਾਲ ਗੱਲ ਹੋਈ ਸਾਡੇ ਭਰੂਜੇ ਕੀ ਸੀ ਉਹ ਤਾਂ ਕਿ ਉਹ ਅਨਪੜ੍ਹ ਤੁਸੀਂ ਬੰਦੇ ਹੋ ਕੌਣ ਹੈ ਕੌਣ ਦਾ ਨਵਾਜ਼ ਸਾਡਾ ਭਰੂਜਾ ਸੀ ਤੇ ਮੈਂ ਤੇ ਇੱਕ ਨਵਾਜ਼ ਨਾਂ ਦਾ ਬੰਦਾ ਉਹ ਅਸੀਂ ਜੇ ਕੰਮ ਗਏ ਤਾਂ ਉਹ ਆਖਿਆ ਨਹੀਂ ਚੰਗਾ ਤੂੰ ਨੇ ਆਖਿਆ ਅਨਪੜ੍ਹ ਤੁਸੀਂ ਬੰਦੇ ਹੋ ਪਤਾ ਤੁਹਾਨੂੰ ਕੋਈ ਨਹੀਂ ਵੱਡੇ ਭਰਾ ਵੀ ਨਾਲ ਆ ਗਿਆ ਅਨਪੜ੍ਹ ਬੰਦੇ ਹੋ ਹਾਂ ਵੇਖ ਲੈ ਲੋਕਾਂ ਕਿੱਥੇ ਭੱਖੀਆਂ ਲਾਈਆਂ ਹੁਣ ਪੱਖੀਆਂ ਵਾਲੇ ਪਸੰਦ ਆ ਗਏ ਨੇ ਉਹ ਗੱਲ ਸੁਣ ਪੱਖੀਆਂ ਤੇ ਸੋਹਣਾ ਟੁਰ ਗਿਆ ਨਹੀਂ ਇਹ ਟੁਰ ਜਾ ਤਾਂ ਕੀ ਵਿਗਾੜੇ ਕੋਈ ਸ਼ਾਇਦ ਬੁਲਾਣੀ ਵੀ ਹੈ ਜੇ ਕਿ ਨਹੀਂ ਹੁਣ ਪੱਖੀਆਂ ਵਾਲਿਆਂ ਤੇ ਨਜ਼ਰ ਰੱਖ ਲਈ ਜੀ ਲੈ ਭਾਈ ਇਹ ਸੜਕ ਪਈ ਜਾਂਦੀ ਤੇ ਮੋਟਰਵੇ ਅੱਛਾ ਹਾਂ ਇਹ ਮੋਟਰਵੇ ਜਿਹੜੀ ਖਾਰੀਆਂ ਨੂੰ ਜਾਣੀ ਹੈ ਨਾ ਸ਼ਬਾਜ਼ਪੁਰ ਵਾਲਾ ਪੁਲ ਲੰਘੀਏ ਗੁਜਰਾਤ ਨੂੰ ਜਾਈਏ ਨਾ ਤੇ ਅੱਗੇ ਇਹ ਮਨਸੂਬਾ ਸ਼ੁਰੂ ਹੋ ਗਿਆ ਕੀ ਸੁਣਾਇਆ ਜੇ ਸ਼ੇਰ ਜਿਹੜੇ ਤੋੜਦੇ ਨੂੰ ਦਿਲ ਬਰਬਾਦ ਹੋਣਗੇ ਜਿਹੜੇ ਕਿਸੇ ਨੂੰ ਰੋਣ ਕਦੀ ਆਪ ਰੋਣ ਆਹਾ ਅੱਜ ਰੋਣਾ ਪੈ ਗਿਆ ਤੇ ਅੱਜ ਕਿੰਨੇ ਰੋਣਾ ਅੱਜ ਨਹੀਂ ਰੋਣਾ ਬੜਾ ਮੇਰਾ ਕਿਹੜਾ ਭੁੱਖ ਤੇ ਨਹੀਂ ਕੰਮ ਕਰਦਾ ਅੱਜ ਜਦੋਂ
ਪੁੱਛੇਗਾ ਤੇਰਾ ਉਹ ਅੱਜ ਹਾਂ ਇੱਥੇ ਤੇ ਜਦੋਂ ਮੈਂ ਖਾਂਗਾ ਉਦੋਂ ਰੋਟੀ ਖਾ ਲਾ ਹਾਂ ਮੇਰੇ ਕੋਲ ਰਹਿਣਾ ਠੀਕ ਹੈ ਉਹ ਸਾਰਾ ਮੰਨ ਲਿਆ ਸੇਵ ਦੀਆਂ ਕਿੰਨੀਆਂ ਖਾਏ ਜੇ ਤੁਹਾਨੂੰ ਸਾਰਿਆਂ ਨੂੰ ਮਾਰ ਕੇ ਨਾ ਲਿਆਂਦਾ ਤੇ ਦਿਖਾ ਕਰ ਓਏ ਅਸੀਂ 6 ਦਿਨ ਕੱਢ ਛੱਡ ਕੱਢ ਲਗਾ ਕਰ ਲੈਂਦਾ ਯਾਰ